ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਖਬਰ ਤੇ ਨਜ਼ਰ। ਅੱਜ 23 ਜੂਨ ਦਿਨ ਹੈਗਾ ਜੀ ਬੁੱਧਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਇਸੇ ਨਾਲ ਕ੍ਰਿਸ਼ਨ ਧਰੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਸੁਰਿੰਦਰ ਕੌਰ ਕੰਗ ਬੇਕਰਸਫੀਲਡ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹੋਮ ਲੋਨਸ, ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਸੰਪਰਕ 415 909 0503 4159090503। ਜੀ ਐਂਡ ਟਾਇਰਾਂ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਲਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰੀਏ। ਹਾਈ ਕਮਾਨ ਨੂੰ ਬਿਨਾਂ ਮਿਲੇ ਕੈਪਟਨ ਦਾ ਕਾਫਲਾ ਚੰਡੀਗੜ੍ਹ ਪਹੁੰਚਿਆ, ਕੀ ਸੰਕੇਤ ਨੇ ਜੀ ਇਹ? ਬਸ ਉਹ ਜੈਲੀ ਵਾਲਾ ਗਾਣਾ ਚੇਤੇ ਕਰ ਲਓ, ਕਹਿੰਦਾ ਜੀਪਾ ਖਾਲੀ ਕਚਹਿਰੀ ਵਿੱਚੋਂ ਮੁੜੀਆਂ ਤੇ ਮਿੱਤਰਾਂ ਨੂੰ ਕੈਦ ਬੋਲ ਗਈ। ਬਸ ਉਹੀ ਹਾਲ ਆ ਕਿ ਐਤਕੀ ਜੀਪਾ ਦੀ ਥਾਂ ਤੇ ਕਾਰਾਂ ਮੁੜੀਆਂ ਨੇ, ਤੇ ਆਪ ਕੈਪਟਨ ਸਾਹਿਬ ਉੱਥੋਂ ਹੈਲੀਕਾਪਟਰ ਤੋਂ, ਵੈਸੇ ਕੈਪਟਨ ਸਾਹਿਬ ਕਾ ਕੈਪਟਨ ਹੀ ਕਹਿਣਾ ਚਾਹੀਦਾ। ਕੈਪਟਨ ਤੇ ਅੱਜ ਕੱਲ ਜਾਂ ਤੇ ਹੁਣ ਇੱਥੇ ਪੰਜਾਬ ਵਾਲਾ ਬਣਿਆ ਮਨਪ੍ਰੀਤ, ਤੇ ਜਾਂ ਵਿਰਾਟ ਕੋਹਲੀ ਇਸ ਟਾਈਮ ਜਿਹੜਾ WTC ਦਾ ਫਾਈਨਲ ਖੇਡਣ ਡਿਆ। ਖੈਰ ਅੱਛਾ, ਉੱਥੋਂ ਚੱਲੇ ਨੇ ਤੇ ਇੱਥੇ ਆ ਗਏ ਨੇ। ਬਸ ਤੁਸੀਂ ਇੱਕ ਚੀਜ਼ ਦੇਖ ਲਓ ਕਿ ਇਹਨਾਂ ਦਾ OSD ਇੱਕ ਸਟੇਟਸ ਪਾਉਂਦਾ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ, ਤੁਹਾਨੂੰ ਪਤਾ ਲੱਗ ਜਾਊਗਾ ਕਿ ਕੀ ਬੀਤੀ ਆ। ਐਵੇਂ ਕਾਹਨੂੰ ਚੱਕਰਾਂ 'ਚ ਬਹੁਤਾ ਪੈਣਾ। ਕਹਿੰਦਾ This is the same high command which, after undermining Captain Amarinder Singh persona, had kept the party out of power from Punjab for 10 long years. Who revived Congress in Punjab? Question mark. Captain Amarinder Singh is Congress in Punjab. Those in dreamy land will bite dust again. We stand with our captain. ਕੈਪਟਨ ਅੱਗੇ ਹੈਸ਼ਟੈਗ ਲੱਗਦਾ, ਕੈਪਟਨ ਫੋਰ 2022 ਕੈਪਟਨ ਇਜ਼ ਕਾਂਗਰਸ ਹੈਸ਼ਟੈਗ ਹੈ ਇਹ। ਤੁਸੀਂ ਸਮਝ ਲਓ ਕਿ ਕੀ ਮਾਜਰਾ ਹੋਇਆ ਹੋਊਗਾ। ਮਤਲਬ ਕਿ ਬਹੁਤ ਦੂਰ ਚਲੇ ਗਿਆ, ਕਮਾਨ ਚੋਂ ਤੀਰ ਨਿਕਲ ਕੇ। ਤਾਂ ਉੱਥੋਂ ਅੱਜ ਕੈਪਟਨ ਅਮਰਿੰਦਰ ਸਿੰਘ ਜਦੋਂ ਤੁਰਿਆ, ਉਸ ਤੋਂ ਪਹਿਲਾਂ ਖਬਰ ਆਈ ਕਿ ਜਿਹੜਾ ਜੰਤਰ ਮੰਤਰ ਤੇ ਇਹਨਾਂ ਦੇ ਸਾਂਸਦ ਜਾਂ ਮੈਂਬਰ ਪਾਰਲੀਮੈਂਟ ਜਿਹੜਾ ਧਰਨਾ ਲਾ ਕੇ ਬੈਠੇ ਨੇ ਕਿਸਾਨੀ ਦੇ ਹੱਕ 'ਚ, ਕਿ ਕੈਪਟਨ ਅਮਰਿੰਦਰ ਸਿੰਘ ਉੱਥੇ ਜਾਣਗੇ ਸਪੋਰਟ ਕਰਨ ਵਾਸਤੇ, ਕਿਉਂਕਿ 200 ਦਿਨ ਆਲਮੋਸਟ ਹੋਣ ਵਾਲੇ। ਫਿਰ ਮਗਰੇ ਹੀ ਖਬਰਾਂ ਆ ਗਈਆਂ ਕਿ ਨਹੀਂ, ਕੈਪਟਨ ਉੱਥੇ ਨਹੀਂ ਜਾ ਰਹੇ। ਮੱਥਾ ਸਭ ਦਾ ਕਿਆ ਕਿ ਇਹ ਕੀ ਹੋ ਗਿਆ, ਮੱਥਾ ਠਣਕਦਾ ਨਾ ਕਿ ਇਹ ਕੀ ਵਾਪਰ ਗਿਆ। ਫਿਰ ਪਤਾ ਲੱਗਿਆ ਕਿ ਕੁਛ ਨਾ ਕੁਛ ਗੜਬੜ ਹੈ। ਫਿਰ ਅਚਾਨਕ ਪਤਾ ਲੱਗਦਾ ਕਿ ਗੱਡੀਆਂ ਦਾ ਕਾਫਲਾ ਜਿਹੜਾ ਘੂੰ ਕਰਦਾ ਚੰਡੀਗੜ੍ਹ ਨੂੰ ਰਵਾਨਾ ਹੋ ਗਿਆ। ਘੰਟੇ ਬਾਅਦ ਉੱਥੋਂ ਹੈਲੀਕਾਪਟਰ ਤੋਂ ਗੱਡੀਆਂ ਦਾ ਕਾਫਲਾ ਜਿਹੜਾ ਮਤਲਬ ਕਿ ਅਮਰਿੰਦਰ ਸਿੰਘ ਨੂੰ ਲੈ ਕੇ ਤੇ ਰਵਾਨਾ ਹੋ ਜਾਂਦਾ ਰੈਸ਼ ਵੱਲ। ਕੈਪਟਨ ਨਾ ਦਿੱਲੀ ਤੇ ਨਾ ਚੰਡੀਗੜ੍ਹ, ਪੱਤਰਕਾਰਾਂ ਦੇ ਮੱਥੇ ਹੀ ਨਹੀਂ ਲੱਗੇ। ਫਿਰ ਸਮਝ ਆਈ ਬਾਜ਼ੀ ਕਿ ਅਸਲ ਕਹਾਣੀ ਜਿਹੜੀ ਹੈ ਉਹ ਇਹ ਵਾਪਰ ਗਈ ਕਿ ਕੈਪਟਨ ਅਮਰਿੰਦਰ ਸਿੰਘ ਉੱਥੇ ਵੀ ਪੱਤਰਕਾਰਾਂ ਦੇ ਮੁਖਾਤਬ ਨਹੀਂ ਸਨ ਹੋਣਾ ਚਾਹੁੰਦੇ, ਚੰਡੀਗੜ੍ਹ ਵੀ ਨਹੀਂ ਸਨ ਹੋਣਾ ਚਾਹੁੰਦੇ, ਪਰ ਅਸਲ ਦੇ ਵਿੱਚ ਉਹਨਾਂ ਦਾ ਪਾਰਾ ਜਿਹੜਾ ਉਹ ਚੜਿਆ ਹੋਇਆ ਸੀਗਾ। ਇੱਕ ਗਰਮੀ ਵੀ ਬੜੀ ਆ, ਦਿੱਲੀ ਦੀ ਤਪਸ਼ ਉੱਦਾਂ ਹੀ ਬੜੀ ਮਸ਼ਹੂਰ ਆ। ਫਿਰ ਇਹਨਾਂ ਦੇ ਨਾਲ ਇਹ ਹੋਇਆ ਕਿ ਕੁਛ
कौमी चैनलों ने खबर चलाई। वैसे कांग्रेस की खबर जी पुठी भी चला देंगे होंगे, तुहानू पता मेन स्ट्रीम के चैनल, पर वाकई 10 बंदे मौजूद सन, मंत्री मौजूद सन, सुनील जाखड़ मौजूद सन, राहुल गांधी उन्होंने नाल मुलाकात कर रहे थे, 1 बाय 1 गुफ्तगू हो रही सी, चर्चावां चल रही सीगियां, विद कैप्टन जाइए कि विदाउट कैप्टन जाइए, पर कैप्टन साहब नू बुलाया ही नहीं किसी ने। कैप्टन साहब की कोई मुलाकात आला कमान के नाल होई ही नहीं है। तो कांग्रेस के कप्तान मायूस होके, जिवें हुण कोहली मायूस होया पिया, बारिश ने एक धो दिता तो एक न्यूजीलैंड वाले धोन के कगार पे, मायूस हो गया कांग्रेसियों का कैप्टन ते वापस आ गया। उस दरम्यान जिहड़ी एक चीज वापरदी आ वो होर भी घैंट वापरदी आ। हरीश रावत आउंदे आ पत्रकारां दे सामने। हरीश रावत बड़े ठंडे सुभाअ दे, इलाका भी ठंडा उत्तराखंड, बड़ा नाप तोल के बोलते आ, बोलते बाद से पहला तोलते आ। तो कैप्टन का तो पता लग गया, वो जिवें किसी ने आख्या सी ना, महफिल में तेरी आके ये बेआबरू हुए, पहले थे आप से तुमसे तू हुए, कि कैप्टन नाल ते इहो होई है कि पहले आप से तुमसे तू वाला साहब हो गया। क्यों? क्योंकि हरीश रावत ने साफ ही कह दिता कि कैप्टन नू 18 पॉइंट गिना दिते आ कि कैप्टन साहब जाके ना ते कम करो, कम। ये बहुत वड्डी गल सी, ये बहुत वड्डी गल सी। ते उन्होंने फिर जिहड़े नुकते गिनाए, नुकता नंबर 1 बरगाड़ी का न्याय, नंबर 2 ड्रग, नंबर 3 शेड्यूल कास्ट भाईचारे दियां जो समस्यावां हल करो, नंबर 4 बिजली का मुख मुद्दा है, बिजली तो राहत दिओ। तुसीं वायदा कीता सीगा कि जिहड़े पावर एग्रीमेंट है रिव्यू करांगे, फिर उस तो बाद असीं ये एग्रीमेंट जिहड़े खत्म करांगे। हुण किधर नूं जा रहे हो? 18 नुकते वड्डे। कहते जी कैप्टन अमरिंदर सिंह उत्थे बकायदा प्रेस कॉन्फ्रेंस करनगे, पर कैप्टन अमरिंदर सिंह ने अज की तारीख दे विच प्रेस कॉन्फ्रेंस नहीं की। OSP का स्टेटस आ गया, मामला गड़बड़ है, मामला गड़बड़ है कि वो कहते हैं कि असी 18 मुकाती प्रोग्राम देता कि हफ्ते तक फैसला बाद च करांगे कि किनू की मिलना, किहड़ा कित्थे टिकू, किहड़ा कित्थों हिलू, वो बाद की गल है, जाके पहला लोकां नूं जवाब दिओ। इसदा मतलब है कि कैप्टन अमरिंदर सिंह दी पल, कैप्टन अमरिंदर सिंह दा जिहड़ा जस पहला सीगा वो किते ना किते जिवें खूंगा खूंगा खूंडा ते खूंडे दे विच कोके लगदा कि ढिले हो गए, कोके ढिले हो गए। सो इसे करके उन्होंने कहा कि भाई जाके ऐलान करो। तो कैप्टन अमरिंदर सिंह ऐलान करने थां ते OSD अंकित बांसल पहला ट्वीट करते आ, ट्वीट करने तो बाद मेरे ख्याल दे फिर डिलीट भी करते आ। फेसबुक स्टेटस उन्होंने हैगा, फेसबुक स्टेटस मैं देखा, पर पहला दसते कि उन्होंने एक पोस्ट पाई डिलीट की है, पता नहीं हम ट्विटर ते सी या फेसबुक ते सी, परंतु जब मैं देर शाम वेख्या उत्थे फेसबुक ते ऑफिशियल पेज पे आ स्टेटस जिहड़ा मैं तुहानू सुनाया, जिहड़ा कहानी का तत्त सारिया उत्थे उन्हां दी कंध ते लमकदा पिया। जिवें कई बार कोई नारा हुंदा है ना, तिखा नारा कामरेडां दा, ते ओह नारा एक तरह का छुरी का काम करता, कलेजा चीरदा आदम का कलेजा, वह बस नहीं चलता कि लाल बत्ती वाली कार चों उतर के पाड़ देवा पोस्टर, ऐसा सारा कुछ है जिहदा। सो कुल मिला के तुसीं कह सकते हो कि एक चीज जिहड़ी आ होर वापरी अचंभे वाली कि हरीश रावत ने कन्फर्म कर दिता कि बाजवा फैमिली दर ते आया रोजगार प्रवान नहीं करेगी। वो कहते कि बाजवा फैमिली ने कह दिता आ कि असी ये नौकरी कबूल नहीं करते, मतलब कि ना कबूल है, ना कबूल है, ना कबूल है। तो उन्होंने इस गल पे मोहर ला दी कि फतेह जंग सिंह बाजवा के सपुत्र नौकरी नहीं करनगे, पर पांडे जी थोड़े जे हाले कहते हैं कि थैंक यू करते हैं कांग्रेस का, पर इनकार नहीं करते नौकरी तो, मतलब कि वो स्वीकार कर रहे हैं। सो ये चीज जी निकल के आई है। सुनील जाखड़ ने जवाब दिता, उन्हें कहा गलत तो गलत है भाई, मैं तो गलत आखूंगा। जब सानू लोगों ने नौकरियां देण जोगे कीता, फिर नौकरियां लैनियां कानूं, गल सियाणी है चचे चौधरी दी। चचा चौधरी उदा तो
ਜਿੱਦਣ ਸ਼ਹਿਰੀ ਇਲੈਕਸ਼ਨ ਦੇ ਨਤੀਜੇ ਆਏ ਸੀ 2 ਵਜੇ ਇਹਨੂੰ ਫਟਾ ਗੱਡੀ ਬੈਠਾ ਸੀ ਕੈਪਟਨ ਫॉर 2022। ਤਾਂ ਹੁਣ ਨਿਕਲ ਗਈ ਫੂਕ ਗੁਬਾਰਿਆਂ ਦੀ। ਇਹ ਹੀ ਹੁੰਦਾ, ਚੜ੍ਹਦੇ ਨੂੰ ਸਲਾਮਾਂ ਡੁੱਬਦਿਆਂ ਦਾ ਕੌਣ ਦਰਦੀ। ਪਹਿਲਾਂ ਤਾਂ ਸਭ ਦਾ ਕੈਪਟਨ ਸੀ, ਪੰਜਾਬ ਦਾ ਹੀ ਕੈਪਟਨ ਸੀ, ਇਹ ਬਣਾਉਂਦੇ ਸੀਗੇ, ਕਾਂਗਰਸੀਆਂ ਦਾ ਹੀ ਨਹੀਂ ਇਕੱਲਾ। ਹੁਣ ਕਹਿੰਦੇ ਕਿ ਭਾਈ ਗਲਤ ਤਾਂ ਗਲਤ ਆ। ਦਰਅਸਲ ਕਹਿੰਦੇ ਕਿ ਕੈਪਟਨ ਦੇ ਆਲੇ ਦੁਆਲੇ ਬੰਦੇ ਕੁਛ ਇਸ ਤਰ੍ਹਾਂ ਦੇ ਇਕੱਠੇ ਹੋ ਗਏ ਆ ਜਿਹੜੇ CMO ਆਫਿਸ ਨੂੰ ਕਸੂਤਾ ਫਸਾ ਰਹੇ ਆ। ਮਤਲਬ ਕਿਚਨ ਕਮੇਟੀ। ਆਹੀ ਗੱਲ ਰਾਹੁਲ ਗਾਂਧੀ ਬਾਰੇ ਕਹੀ ਜਾਂਦੀ ਸੀਗੀ, ਬੰਦਾ ਸਿਆਣਾ ਹੋ ਰਿਹਾ ਪਰ ਉਹਦੇ ਆਲੇ ਦੁਆਲੇ ਜਿਹੜਾ ਝੁੰਡਿਆ ਨਾ ਉਹ ਉਹਦੀ ਵਾਹ ਨਹੀਂ ਜਾਣ ਦਿੰਦਾ, ਬੰਦਾ ਮੈਚਿਓਰ ਹੋ ਗਿਆ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵੀ ਬਜ਼ੁਰਗੀ ਦੀ ਅਵਸਥਾ 'ਚ ਪਹੁੰਚ ਕੇ ਕਹਿ ਲਓ ਕਿ ਆਪਣਾ ਖੁੰਡਾ ਜਿਹੜਾ ਉਹਦੇ ਕੋਕੇ ਪਟਵਾ ਬੈਠਾ ਇੱਕ ਤਰ੍ਹਾਂ ਨਾਲ। ਸੋ ਆਹ ਹੋਣੀ ਦਾ ਫੈਸਲਾ ਹੋਇਆ। ਆਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਸਾਰਾ ਘਟਨਾਕ੍ਰਮ ਆ। ਬਾਜਵਾ ਸਾਹਿਬ ਵੀ ਪੱਤਰਕਾਰਾਂ ਦੇ ਮੁਖਾਤਬ ਹੋਏ ਆ, ਹੋਰ ਬੰਦੇ ਵੀ ਹੋਏ ਆ। ਬਸ ਮਤਲਬ ਕਿ ਮਾੜੀ ਮਾੜੀ ਜੀ ਗੱਲ ਦੱਸ ਕੇ ਚਲੇ ਗਏ ਨੇ, ਪੱਤੇ ਨਹੀਂ ਪੂਰੇ ਖੋਲੇ। ਹਰੀਸ਼ ਰਾਵਤ ਨੇ ਆਖਿਆ ਕਿ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਸਾਰਾ ਫੈਸਲਾ ਹੋ ਜਾਊਗਾ, ਨਿਬੜ ਜਾਊਗਾ, ਪਰ ਤੁਸੀਂ ਇਹਦੇ ਚੋਂ ਬਿਨਾਂ ਮੇਰੇ ਖਿਆਲ ਦੇ ਨਾਲ ਕਿਸੇ ਦੁਵਿਧਾ 'ਚ ਪਏ ਤੋਂ ਸਿੱਟਾ ਕੱਢ ਸਕਦੇ ਹੋ ਕਿ ਨਵਜੋਤ ਸਿੱਧੂ ਜਿਹਨੂੰ ਕੈਪਟਨ ਅਮਰਿੰਦਰ ਸਿੰਘ ਕੱਲ ਦਾ ਸ਼ੋਰਾ ਕਹਿੰਦਾ ਸੀਗਾ ਕਿ ਕੱਲ ਦੀ ਭੂਤ ਨਹੀਂ ਸਿਵਿਆਂ 'ਚ ਅੱਧ, ਮੇਰੇ ਖਿਆਲ ਦੇ ਨਾਲ ਉਸ ਬੰਦੇ ਨੇ ਪੁਆਟਲੀਆਂ ਲਿਆ ਦਿੱਤੀਆਂ। ਪੁਆਟਲੀਆਂ ਪਤਾ ਹੁੰਦਾ ਨਾ ਕਿ ਪੁਆ ਕੇ ਸੁੱਟਣਾ, ਪੁਆਟਲੀਆਂ ਲਿਆ ਦਿੱਤੀਆਂ। ਹੁਣ ਵੇਖੋ ਬਣਦਾ ਕੀ ਹੈ। ਜਦੋਂ ਹਰੀਸ਼ ਰਾਵਤ ਨੂੰ ਪੁੱਛਿਆ ਕਿ ਭਾਈ ਸਿੱਧੂ ਬੋਲਦਾ ਕੋਈ ਕਾਰਵਾਈ ਕਰੋਗੇ ਉਹਦੇ ਤੇ, ਕੈਪਟਨ ਨੂੰ ਤੇ ਤਲਬ ਕਰ ਲਿਆ। ਉਹ ਕਹਿੰਦਾ ਹੱਦ ਹੋ ਗਈ ਆ। ਜਿਹੜੇ ਤੁਸੀਂ ਨੁਕਤੇ ਕਹਿੰਦੇ ਹੋ ਕਿ ਆਹ ਸਵਾਲ ਉੱਠ ਰਹੇ ਆ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੇ, ਇਹ ਚੁੱਕ ਕੌਣ ਰਿਹਾ ਸਵਾਲ? ਸਵਾਲ ਤੇ ਸਿੱਧੂ ਚੁੱਕ ਰਿਹਾ, ਫਿਰ ਕਾਰਵਾਈ ਕਾਹਦੀ? ਮਤਲਬ ਕਿ ਸਿੱਧੂ ਬਾਰੇ ਇਉਂ ਬੋਲੇ ਹਰੀਸ਼ ਰਾਵਤ ਕਿ ਇਹੀ ਤਾਂ ਮੁੱਦੇ ਨੇ ਜਿਹੜੇ ਅਸੀਂ 18 ਦਿੱਤੇ ਉਹਨੂੰ, ਤੇ ਇਹੀ ਸਿੱਧੂ ਚੱਕ ਰਿਹਾ। ਫਿਰ ਇਹਦੇ 'ਚ ਗਲਤ ਤੇ ਕੁਛ ਨਹੀਂ ਹੈ ਨਾ। ਉਹ ਕਹਿੰਦੇ ਕਿ ਹਾਂ ਸਿੱਧੂ ਨੂੰ ਬੁਲਾਵਾਂਗੇ, ਗੱਲਬਾਤ ਉਹਦੇ ਨਾਲ ਵੀ ਕਰਾਂਗੇ, ਲਿਸਟ ਦੇ ਵਿੱਚ ਹੈ, ਬੁਲਾ ਲਵਾਂਗੇ ਜਦੋਂ ਜੀ ਕੀਤਾ, ਕੋਈ ਚੱਕਰ ਨਹੀਂ ਹੈ। ਪਰ ਇਹਦੇ 'ਚ ਸਿੱਧੂ ਦੀ ਪੋਜੀਸ਼ਨ ਜਿਹੜੀ ਆ ਉਹ ਸਾਫ਼ ਹੋ ਗਈ। ਤਾਂ ਇਹ ਸਿੱਧਾ ਸਾਫ਼ ਸਪਸ਼ਟ ਤੇ ਸਰਲ ਸੰਕੇਤ ਹੈ ਕੈਪਟਨ ਅਮਰਿੰਦਰ ਸਿੰਘ ਲਈ ਕਿ ਭਾਈ ਤੁਹਾਡੇ ਵਾਸਤੇ ਹੁਣ ਉਹਨਾਂ ਨੇ ਬਹੁਤ ਭੀੜਾ ਰਸਤਾ ਛੱਡਿਆ ਕਿ ਇਹਦੇ ਤੇ ਫੈਲਰ ਕੇ ਨਹੀਂ ਜਾ ਸਕਦੇ, ਇਹਦੇ ਤੇ ਖਿਲਰ ਕੇ ਨਹੀਂ ਜਾ ਸਕਦੇ। ਸਿੱਧੇ ਸਿੱਧੇ ਨੱਕ ਦੀ ਸੇਧ ਨੂੰ ਤੁਰੇ ਚਲੋ ਤੇ ਮੰਜ਼ਿਲ ਸ਼ਾਇਦ ਮਿਲ ਜਾਵੇ। ਅਦਰਵਾਈਜ਼ ਫਿਰ ਆਉਂਦੇ ਨੂੰ ਬੂਹੇ ਖੁੱਲੇ ਨੇ, ਜਾਂਦੇ ਨੂੰ ਤੈਨੂੰ ਰਾਹ। ਸ਼ਿੰਗਾਰਾ ਚਹਿਲ ਨੇ ਬਹੁਤ ਲੰਮੇ ਸਮੇਂ ਤੱਕ ਗਾਇਆ ਸੀਗਾ ਤੇ ਗਾਉਂਦਾ ਵੀ ਆ, ਹੁਣ ਵੀ ਸ਼ਾਇਦ ਗਾਉਂਦਾ ਸ਼ਿੰਗਾਰਾ ਚਹਿਲ ਹੈ, ਪਰ ਉਹਦੇ ਗਾਣੇ ਜਿਹੜੇ ਆ ਕਹਿ ਲਓ ਕਿ ਅੱਜ ਦੀ ਪੀੜ੍ਹੀ ਨੇ ਸ਼ਾਇਦ ਨਹੀਂ ਸੁਣੇ। ਤਾਂ ਉਹ ਗੱਲ ਇੱਥੇ ਟੁੱਕਦੀ ਆ ਕਿ ਸਿੱਧਾ ਸਾਫ਼ ਸੰਕੇਤ ਆ ਸਪਸ਼ਟ ਤੌਰ ਤੇ ਜਿਹੜਾ ਆਲਾ ਕਮਾਨ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਕਿ ਕੈਪਟਨ ਸਾਹਿਬ ਹੁਣ ਕੁਝ ਕਰਕੇ ਦਿਖਾ ਦਿਓ, ਤਦ ਠੀਕ ਆ, ਨਹੀਂ ਤਾਂ ਭਾਈ ਫਿਰ ਠੀਕ ਹੀ ਠੀਕ ਆ। ਪਰ ਦੂਜੇ ਪਾਸੇ ਇੱਕ ਚੀਜ਼ ਆਲਾ ਕਮਾਨ ਦੀ ਵੀ ਵੇਖਣ ਵਾਲੀ ਹੈ। ਮੈਨੂੰ ਲੱਗਦਾ ਕਿ ਕਾਂਗਰਸ ਨੂੰ ਹੋਰ ਤਾਂ ਕੁਛ ਨਹੀਂ ਹੈ, ਸੈਂਟਰ ਦੇ ਵਿੱਚ ਤੇ ਪਤਾ ਨਹੀਂ ਕਦੋਂ ਆਉਣਗੇ। ਮੇਰਾ ਸੁਝਾਅ ਹੈ ਕਿ ਦੇਖੋ ਗੱਲ ਇਹ ਆ ਕਿ ਇਹਨਾਂ ਨੂੰ ਇੱਕ ਝਗੜਾ ਨਿਬੇੜੂ ਡਿਪਾਰਟਮੈਂਟ ਬਣਾ ਦੇਣਾ ਚਾਹੀਦਾ ਆਪਣੀ ਪਾਰਟੀ ਦੇ ਅੰਦਰ। ਦਿੱਲੀ ਦੇ ਵਿੱਚ ਉਹਦਾ ਹੈੱਡ ਆਫਿਸ ਹੋਣਾ ਚਾਹੀਦਾ, ਉੱਥੇ ਮਤਲਬ ਕਿ ਕਮਰੇ ਕੁਮਰੇ ਸ਼ਿੰਗਾਰੇ ਹੋਣ, AC ਵਗੈਰਾ ਲੱਗੇ ਹੋਣ, ਉੱਥੇ ਆ ਕੇ ਲੀਡਰ ਠਹਿਰ ਸਕਣ, ਸਾਰਾ ਪ੍ਰਬੰਧ ਉੱਥੇ ਹੋਵੇ। ਤੇ ਜੇ ਵੱਸ ਚੱਲੇ ਤੇ ਇੱਕ ਅੱਧੇ ਬੰਦੇ ਲਈ ਸੋਟੇ ਵੀ ਰੱਖੇ ਹੋਣ, ਡਾਂਗਾ ਵੀ ਰੱਖੀਆਂ ਹੋਣ ਕਿ ਜੇ ਕਿਸੇ ਨੇ ਡਾਂਗੋ ਸੋਟੀ ਹੋਣਾ, ਕਿਉਂਕਿ ਇਕੱਤਰ ਤੇ ਛੱਡਦੇ ਨਹੀਂ ਕਾਂਗਰਸੀ। ਕਮਾਲ ਦੀ ਗੱਲ ਇਹ ਹੋਈ ਆ ਕਿ ਹਾਲੇ ਪੰਜਾਬ ਵਾਲਾ ਮਸਲਾ ਨਿਬੜਿਆ ਨਹੀਂ, ਰਾਜਸਥਾਨ ਵਾਲਾ ਸ਼ੁਰੂ ਹੋ ਗਿਆ। ਵਿੱਚੇ ਰਾਜਸਥਾਨ ਵਾਲਾ ਹਲੇ ਤੁਰਿਆ ਫਿਰਦਾ ਆ, ਉਧਰੋਂ ਕਰਨਾਟਕ ਵਾਲੇ ਸਿੱਧਾ ਰਮਈਆ ਤੇ ਸ਼ਿਵ ਕੁਮਾਰ ਆਪਸ ਦੇ ਵਿੱਚ ਡਹਿ ਪਿਆ। ਸ਼ਿਵ ਕੁਮਾਰ ਵੀ ਦਿੱਲੀ ਆ ਕੇ ਬਹਿ ਗਿਆ, ਕਹਿੰਦਾ ਕਿ ਸਿੱਧਾ ਰਮਈਆ ਤੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਹੀ ਸੁਪਨੇ ਦੇਖਣੇ ਸ਼ੁਰੂ ਕਰ ਚੁੱਕਾ ਵਾ ਕਿ ਮੈਂ ਮੁੱਖ ਮੰਤਰੀ ਬਣੂ, ਮੈਂ ਮੁੱਖ ਮੰਤਰੀ ਬਣੂ, ਉਹ ਮੁੱਖ ਮੰਤਰੀ ਬਣੂ ਤੇ ਅਸੀਂ ਦੱਸੋ ਕੀ ਬਣਾਂਗੇ ਭਾਈ, ਅਸੀਂ ਕੀ ਬਣਾਂਗੇ? ਫਿਰ ਅੱਗੇ ਵਾਂਗੂ ਝੂਠੂ ਬਣ ਕੇ ਰਹਿ ਜਾਵਾਂਗੇ। ਸੋ ਆਹ ਤੇ ਇਹਨਾਂ ਦਾ ਹਾਲ ਹੈ। ਮੈਂ ਤਾਂ ਕਹਿੰਦਾ ਕਿ ਇਹਨਾਂ ਨੂੰ ਪੱਕੇ ਤੌਰ ਤੇ ਆਪਣੇ 5-7 ਬੰਦੇ ਜਿਹੜੇ ਸੀਨੀਅਰ ਆਗੂ ਆ ਉਹ ਝਗੜਾ ਨਿਬੇੜੂ ਹੈੱਡਕੁਆਟਰ 'ਚ ਬਿਠਾ ਦੇਣੇ ਚਾਹੀਦੇ ਆ। ਇਹ ਟਲਦੇ ਕੋਈ ਨਹੀਂ ਹੈ। ਜੀ ਆਪਾਂ ਨੂੰ ਪਤਾ ਹੀ ਆ ਕਾਂਗਰਸ ਇਸ ਚੀਜ਼ ਦੇ ਲਈ ਜਾਣੀ ਜਾਂਦੀ ਆ ਵੀ ਇਹ ਆਪਸ ਦੇ ਵਿੱਚ ਖਹਿੰਦੇ ਰਹਿੰਦੇ ਨੇ, ਇਹ ਸਾਰਾ ਕੁਝ ਹੁੰਦਾ ਆ।
ਸੋ ਸਿਆਸੀ ਭਵਿੱਖ ਕੀ ਆ, ਜਿੱਦਾਂ ਤੁਸੀਂ ਸ਼ੁਰੂਆਤ 'ਚ ਮਾੜਾ ਜਿਹਾ ਮਨਪ੍ਰੀਤ ਦਾ ਨਾਂ ਲਿਆ ਸੀ, ਕਿਤੇ ਚੁੱਪ ਚੁਪੀ ਤੇ ਉਹਦਾ ਦਾਅ ਤਾਂ ਨਹੀਂ ਲੱਗੂ? ਨਾ 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 ਨਾ, ਮਨਪ੍ਰੀਤ ਬਾਦਲ ਦਾ ਦਾਅ ਨਹੀਂ ਲੱਗਦਾ ਜੀ, ਮਨਪ੍ਰੀਤ ਬਾਦਲ ਦਾ ਦਾਅ ਨਹੀਂ ਲੱਗੇਗਾ। ਉਹ ਮੇਰੇ ਖਿਆਲ ਦੇ ਨਾਲ ਇਸੇ ਕਰਕੇ ਤਾਂ ਕਹਿ ਰਹੇ ਨੇ ਨਾ ਕਿ ਸੀਐਮ ਦਾ ਫੇਸ ਨਹੀਂ ਦੇਵਾਂਗੇ, ਆਦੇ ਉਹ ਕਲੀਅਰ ਨਹੀਂ ਕਰ ਰਹੇ। ਮਨਪ੍ਰੀਤ ਬਾਦਲ ਦਾ ਦੇਖੋ ਗੱਲ ਕੀ ਹੈ ਕਿ ਸਮਝੋ ਨਾ, ਪ੍ਰਤਾਪ ਸਿੰਘ ਬਾਜਵੇ ਦੀ ਚਿੱਠੀ ਦੇ ਮਹੀਨੇ ਕੀ ਹੈ, ਆਪਦੇ ਭਰਾ ਨੂੰ ਕਹਿਣਾ ਓਏ ਨਿੱਕਿਆ, ਉਹ ਛੋਟਿਆ, ਨੌਕਰੀ ਨਾ ਲੈ ਓਏ, ਆਪਾਂ ਕੁਝ ਵੱਡਾ ਲਵਾਂਗੇ। ਮਤਲਬ ਕਿ ਉਹ ਵੀ ਕਿਤੇ ਨਾ ਕਿਤੇ ਦਾਵਾ ਠੋਕ ਰਹੇ ਆ, ਦਾਵਾ ਉਹਨਾਂ ਦਾ ਬਣਦਾ ਵੀ ਆ ਭਾਈ। ਮਝੈਲਾਂ ਦੀ, ਇਹਨਾਂ ਭਾਊਆਂ ਦੀ ਲੈਗਸੀ ਤਾਂ ਦੇਖੋ ਨਾ, ਇਹਨਾਂ ਦੇ ਪਿਓ ਦਾਦੇ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਰੰਧਾਵੇ ਕੇ ਮੇਰੇ ਖਿਆਲ ਦੇ ਨਾਲ ਸੁਖਜਿੰਦਰ ਰੰਧਾਵੇ ਕੇ ਜਿਹੜੇ ਆ ਨਾ, ਉਹ 1925-30 ਵੇਲੇ ਦੇ ਆ ਕਾਂਗਰਸੀ, ਤਾਂ ਉਹ ਪੈਰ ਲੱਗਣ ਦੇਣਗੇ? ਉਹ ਸਿੱਧੂ ਦੇ ਨਹੀਂ ਪੈਰ ਲੱਗਣ ਦੇ ਰਹੇ। ਮਤਲਬ ਕਿ ਖੇਡ ਇਹੀ ਚੱਲ ਰਹੀ ਹੈ ਨਾ ਕਿ ਕੈਪਟਨ ਦੇ ਉਲਟ ਜਿਹੜਾ ਧੜਾ ਹੈ ਉਹ ਸਿੱਧੂ ਦੇ ਹੱਕ 'ਚ ਵੀ ਨਹੀਂ ਹੈ ਪੂਰਾ, ਉਹ ਐਸਾ ਹੱਕ 'ਚ ਹੈ ਕਿ ਠੀਕ ਆ ਕੈਪਟਨ ਤੋਂ ਕੱਖ ਨਹੀਂ ਹੋਇਆ, ਹੁਣ ਦੂਜੇ ਬੈਠੇ ਨੇ ਕਾਬਲ ਬੰਦੇ। ਹਰੇਕ ਬੰਦਾ ਕਹਿੰਦਾ ਤੇ ਇਹ ਨਾ ਕਿ ਮੈਨੂੰ ਚੌਧਰੀ ਬਣਾ ਦਿਓ, ਮਾਂ ਹੀ ਕਹਿੰਦੀ ਭਾਵੇਂ ਸਾਰਾ ਪਿੰਡ ਮਰ ਜੇ ਤੂੰ ਚੌਧਰੀ ਨਹੀਂ ਹੋ ਬਣਨਾ, ਮੱਤ ਝਾਕ ਰੱਖ। ਪਰ ਆਸ ਤੇ ਸਭ ਨੂੰ ਹੁੰਦੀ ਹੈ ਨਾ। ਤਾਂ ਬਾਜਵਾ ਕੀ ਕਹਿ ਰਿਹਾ, ਹਰੇਕ ਚੀਜ਼ ਦਾ ਮਾਇਨਾ ਹੁੰਦਾ ਰਾਜਨੀਤੀ। ਚਿੱਠੀ ਲਿਖ ਕੇ ਆਪਣੇ ਭਰਾ ਨੂੰ ਕਹਿ ਰਿਹਾ, ਉਹ ਸ਼ਿੰਦਿਆ, ਉਹ ਛੋਟਿਆ, ਮਿੱਠਿਆ, ਮੇਰੇ ਚੰਨ ਦਿਆ ਟੁਕੜਿਆ, ਇਹ ਕੰਮ ਨਾ ਕਰ, ਨਿੱਕੀ ਜੀ ਨੌਕਰੀ ਨਾ ਲੈ, ਜਦੋਂ ਲਵਾਂਗੇ ਕੋਈ ਵੱਡਾ ਲਵਾਂਗੇ। ਤਾਂ ਇਸ ਦੌਰ 'ਚ ਉਹ ਵੀ ਸ਼ਾਮਲ ਹੈ। ਜੀ ਜੀ ਬਿਲਕੁਲ। ਹੁਣ ਤਾਂ ਇਹਨਾਂ ਨੇ ਪਾਕਿਸਤਾਨ ਨਾਲ ਹੀ ਕੋਲ ਰੱਖੀ ਆ, ਕਿਤੇ ਬਾਅਦ 'ਚ ਆਪਣਾ ਬੁਰੀਆ ਬਿਸਤਰਾ ਸਮੇਟ ਕੇ ਉਹਦੇ ਲਾਹੌਰ ਜਾ ਕੇ ਤਾਂ ਨਹੀਂ ਰਹਿਣ ਲੱਗ ਜਾਣਗੇ? ਨਹੀਂ ਦੇਖੋ, ਇਹ ਤਾਂ ਹੁਣ ਚਲੋ ਕੋਈ ਪਤਾ ਨਹੀਂ, ਅੱਗੇ ਵੀ ਮੁੱਖ ਮੰਤਰੀ ਦਾ ਅਹੁਦਾ ਗਵਾ ਕੇ ਆਪੋਜੀਸ਼ਨ 'ਚ ਰਹੇ ਹੀ ਨੇ, ਉਹ ਤਾਂ ਚਲੋ ਇਹਨਾਂ ਦੀ ਮਰਜ਼ੀ ਹੈ, ਜਿੱਥੇ ਮਰਜ਼ੀ ਰਹਿਣ। ਪਰ ਗੱਲ ਤੇ ਇਹ ਹੈ ਨਾ ਕਿ ਸਾਨੂੰ ਦੇ ਕੇ ਕੀ ਜਾਣਗੇ 5 ਸਾਲਾਂ 5 ਸਾਲ ਸਾਡਾ ਖਾ ਕੇ, 5 ਸਾਲ ਸਾਡੇ ਤੇ ਰਾਜ ਕਰਕੇ। ਗੱਲ ਰੂਸਾ ਦੀ ਨਹੀਂ ਹੈ, ਰੂਸਾ ਵਰਗੀਆਂ ਪਤਾ ਨਹੀਂ ਹੁਣ ਕਿੰਨੀਆਂ ਕੋ ਮਤਲਬ ਇਹ ਉਧਰੋਂ ਇੱਧਰ ਕੀ ਹਿਸਾਬ ਕਿਤਾਬ ਆ, ਇਹ ਜਾਂਦੇ ਆਉਂਦੇ ਆ। ਗੱਲ ਤਾਂ ਇਹ ਆ ਕਿ 5 ਸਾਲ ਰਾਜ ਕਰਕੇ ਤੁਸੀਂ ਕੀ ਦੇ ਕੇ ਜਾ ਰਹੇ ਹੋ? ਜਿਹੜਾ ਕਰਜ਼ਾ ਸਾਡੇ ਤੇ 1.5 ਲੱਖ ਕਰੋੜ ਸੀ, ਉਹ 3 ਲੱਖ ਕਰੋੜ ਕਰਕੇ ਚੱਲੇ। ਮਤਲਬ ਕਿ ਜੋ ਚੀਜ਼ਾਂ ਅਸੀਂ ਤੁਹਾਡੇ ਤੋਂ ਆਸ ਦੇ ਰੂਪ 'ਚ ਰੱਖੀਆਂ ਸੀਗੀਆਂ ਕਿ ਕਰਜ਼ਾ ਘਟੂਗਾ, ਤੁਸੀਂ ਵਧਾ ਕੇ ਔਰ ਡਬਲ ਕਰਕੇ ਚੱਲੇ ਹੋ ਯਾਰ। ਕੀ ਖੱਟ ਲਿਆ ਅਸੀਂ? 5 ਸਾਲ ਤੁਹਾਨੂੰ ਐਸ਼ੋ ਇਸ਼ਰਤ ਲੁੱਟਣ ਦਾ ਲਾਇਸੈਂਸ ਦੇ ਕੇ, ਸਾਡੀ ਰੇਤ, ਸਾਡਾ ਬਜਰੀਆ, ਸਭ ਕੁਛ ਉਸੇ ਤਰ੍ਹਾਂ ਹੀ ਬਜਰੀ ਵਗੈਰਾ, ਸਾਡਾ ਕੇਬਲ ਦਾ ਪੈਸਾ, ਲਿਕਰ ਜਿਹੜਾ ਮਾਲੀਆ ਸੀ, ਕੁਛ ਵੀ ਨਹੀਂ ਕੀਤਾ। ਕੀ ਕੀਤਾ? ਸੋ ਮਤਲਬ ਕਿ ਇਹ ਤਾਂ ਦੇਖੋ ਰਾਜ ਕਰਨਵੀਰ ਸਿੰਘ ਜੀ ਦੇ ਨਿੱਜੀ ਜ਼ਿੰਦਗੀ ਵਾਲੇ ਕੰਮ, ਆਪਾਂ ਸਾਰੇ ਮਤਲਬ ਕਿ ਆਪਾਂ ਔਗਣਾ ਦੇ ਬਾਰੇ ਆ ਸਾਰੀ, ਇਹ ਨਿੱਜੀ ਜ਼ਿੰਦਗੀ ਆ। ਭਗਵੰਤ ਮਾਨ ਦਾ ਘਰੇਲੂ ਲਾਈਫ ਦਾ ਕੀ ਝਗੜਾ ਸੀ, ਉਹਦੇ ਨਾਲ ਮਾਇਨੇ ਨਹੀਂ ਹੈ, ਮਾਇਨੇ ਇੱਕ ਪਰਫਾਰਮ ਕਿਵੇਂ ਕਰ ਰਿਹਾ। ਤਾਂ ਮੇਰੇ ਕਹਿਣ ਦਾ ਮਤਲਬ ਆ ਕਿ ਦੇਖੋ ਇਹਨਾਂ ਚੀਜ਼ਾਂ ਤੇ ਤਾਂ ਠੀਕ ਹੈ, ਕੈਪਟਨ ਅਮਰਿੰਦਰ ਸਿੰਘ ਕਦੇ ਬੋਲਣਗੇ ਨਹੀਂ, ਆਪਣੇ ਵਰਗੇ ਇਹੀ ਬੋਲ ਕੇ ਚੁੱਪ ਕਰ ਜਾਂਦੇ ਕਿ ਉਹਨਾਂ ਦਾ ਨਿੱਜੀ ਮਸਲਾ। ਪਰ ਜੋ ਸਾਡਾ ਸਰੋਕਾਰਾਂ ਦਾ ਮਸਲਾ ਹੈ ਕਿ ਤੁਸੀਂ 5 ਸਾਲਾਂ 'ਚ ਪੰਜਾਬ ਨੂੰ ਦੇ ਕੇ ਚੱਲੇ ਹੋ, ਇੱਕ ਐਸੀ ਕਰਜ਼ੇ ਦੀ ਵਿਰਾਸਤ ਜਿਹੜੀ ਕਿ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਲਾਉਣੀ ਮੇਰੇ ਖਿਆਲ ਦੇ ਨਾਲ ਸੰਭਵ ਨਹੀਂ ਹੋਏਗੀ। ਸੋ ਮੇਨ ਗੱਲ ਤਾਂ ਇਹੀ ਹੈ ਨਾ ਕਿ ਅਸੀਂ ਖੱਟਿਆ ਕੀ ਹੈ, ਦੱਸ ਤੇਰੇ ਨਹੀਂ ਪਿਆਰ ਵਿੱਚੋਂ ਖੱਟਿਆ, ਹੈ ਨਾ ਯਮਲੇ ਦਾ ਗਾਣਾ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ। ਤੇ ਇੱਥੇ ਜਿਨ੍ਹਾਂ ਨੇ ਵੋਟ ਪਾਈ ਆ ਉਹ ਇਹੀ ਕਹਿਣਗੇ ਕਿ ਅਸੀਂ ਕੀ ਪਿਆਰ ਵਿੱਚੋਂ ਖੱਟਿਆ, ਕਿਉਂਕਿ ਬਹੁਤ ਵੱਡਾ ਮੈਂਡੇਟ ਦਿੱਤਾ ਗਿਆ ਸੀ ਇਹਨਾਂ ਨੂੰ। ਬਿਲਕੁਲ ਬਿਲਕੁਲ ਜੀ। ਅਗਲੀਆਂ ਕੁਝ ਗੱਲਾਂ ਦੇ ਉੱਤੇ ਵੀ ਝਾਤ ਮਾਰ ਲਈਏ। ਜੈਪਾਲ ਦਾ ਅੰਤਿਮ ਸੰਸਕਾਰ ਹੋਇਆ। ਦੇਖੋ ਜੈਪਾਲ ਦਾ ਅੰਤਿਮ ਸੰਸਕਾਰ ਹੋ ਗਿਆ, ਰੀਪੋਸਟਮਾਰਟਮ ਹੋ ਗਿਆ। ਬਾਪ ਨੂੰ ਫਿਰ ਵੀ ਸਬਰ ਨਹੀਂ ਸੀ ਆਉਂਦਾ। ਉਹ ਕਹਿੰਦਾ ਕਿ ਦੇਖੋ ਮੇਰੇ ਪੁੱਤਰ ਨੂੰ ਟੌਰਚਰ ਕਰਕੇ ਇਹਨਾਂ ਨੇ ਮਾਰਿਆ, ਸੱਟਾਂ ਇਹਨਾਂ ਨੇ ਵੀ ਲਿਖੀਆਂ ਨੇ, ਪਰ ਇਹਨਾਂ ਨੇ ਨਾਲ ਡਾਕਟਰਾਂ ਨੇ ਦਬਾਅ ਦੇ ਵਿੱਚ ਲਿਖ ਦਿੱਤਾ ਕਿ ਨਹੀਂ ਜੀ, ਇਹ ਜਿਹੜਾ ਟੌਰਚਰ ਦਾ ਮਾਮਲਾ ਨਹੀਂ ਹੈ, ਇਹ ਇੰਜਰੀ ਜਿਹੜੀਆਂ ਜਿੰਨੀਆਂ ਵੀ ਹੈਗੀਆਂ ਉਹ ਸਾਰੀਆਂ ਇੰਜਰੀਜ਼ ਜਿਹੜੀਆਂ ਹੈ ਉਹ ਬੁਲਟ ਦੇ ਨਾਲ ਹੀ ਨੇ। ਚਲੋ ਬਸ ਖੇਡ ਖਤਮ ਹੈ। ਇੱਥੇ ਆ ਕੇ ਹੁਣ ਫੁੱਲ ਸਟਾਪ ਪਿਆ, ਕਿਉਂਕਿ ਇਸ ਤੋਂ ਬਾਅਦ ਇਹ ਬਾਪ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਮੇਰੇ ਖਿਆਲ ਦੇ ਨਾਲ ਸੁੱਖ ਦੀ ਨੀਂਦ ਕਦੇ ਸੁੱਤਾ ਹੀ ਨਹੀਂ ਹੋਣਾ, ਉਹ ਭਾਣਾ ਮੰਨ ਕੇ ਬਹਿ ਜੂ। ਹੁਣ ਉਹਦੇ ਕੋਲ ਆਪਸ਼ਨ ਕੋਈ ਨਹੀਂ, ਕਿਉਂ? ਕਿਉਂਕਿ ਸੁਪਰੀਮ ਕੋਰਟ ਦਾ ਕਹਿ ਲਓ ਕਿ ਨਿਰਦੇਸ਼ ਸੀ,
ਹਾਈ ਕੋਰਟ ਦਾ ਹੁਕਮ ਸੀ, PGI ਦਾ ਪੈਨਲ ਸੀਗਾ। ਇਸ ਤੋਂ ਵੱਧ ਹੁਣ ਕੁਛ ਨਹੀਂ, ਜਿੰਨੀ ਕੋਈ ਮੈਨੂੰ ਕਾਨੂੰਨੀ ਜਾਣਕਾਰੀ ਆ। ਦੂਜੀ ਚੀਜ਼ ਕਿ ਜਦੋਂ ਸੰਸਕਾਰ ਹੋਇਆ ਦੇਖੋ ਇੱਕ ਦ੍ਰਿਸ਼ ਸੀਗਾ, ਤੁਸੀਂ ਦੇਖ ਸਕਦੇ ਹੋ। ਔਰ ਮੈਂ ਕਹਿੰਦਾ ਕਿ ਪੰਜਾਬ ਦੇ ਅੱਜ ਹਰੇਕ ਅਲੜ ਮੁੰਡੇ ਨੂੰ ਉਹ ਦਿਖਾਉਣਾ ਚਾਹੀਦਾ। ਅੱਜ ਵੈਸੇ ਤਾਂ ਇਹ ਐਵੇਂ ਆਵਾਗਾਉਣ ਦੀਆਂ ਸਟੋਰੀਆਂ ਚਲਾਉਂਦੇ ਰਹਿੰਦੇ ਆ, ਮੇਨ ਸਟ੍ਰੀਮ ਦੇ ਚੈਨਲਾਂ ਨੂੰ ਘੱਟੋ ਘੱਟ ਜਿਹੜੇ ਪੰਜਾਬੀ ਖੇਤਰੀ ਚੈਨਲ ਆ ਅੱਜ ਉਹਨਾਂ ਨੂੰ ਉਹ ਸੰਸਕਾਰ ਲਾਈਵ ਦਿਖਾਉਣਾ ਚਾਹੀਦਾ ਸੀਗਾ, ਮੇਰਾ ਮੰਨਣਾ। ਕਿਉਂ ਕਿ ਜਿਹੜੇ ਲੋਕ ਹਸਰਤਾਂ ਪਾਲ ਕੇ ਬੈਠੇ ਹੁੰਦੇ ਆ ਬੱਚੇ, ਕੈਨੇਡਾ 'ਚ ਵੀ ਆਪਾਂ ਵੇਖਦੇ ਆ ਨਾ ਕਿਵੇਂ ਗੈਂਗਵਾਰ 'ਚ ਮਰਦੇ ਆ, ਐਡੇ ਸੋਹਣੇ ਹੁੰਦੇ ਆ ਉਹ ਜਿਹੜੇ ਇੱਧਰ ਦੇ ਬੋਰਨ ਆ ਪੰਜਾਬੀ, ਉਹਨਾਂ ਨੂੰ ਵੇਖ ਕੇ ਤੇ ਗਸ਼ ਪੈਂਦੀ ਆ ਕਿ ਕਿੱਧਰ ਨੂੰ ਹੋ ਤੁਰੇ ਆ। ਤੇ ਇੱਥੇ ਵੀ ਅੱਜ ਜੇ ਤੁਸੀਂ ਵੇਖੋਗੇ ਮੁੰਡਾ ਛੋਟਾ ਜਿਹੜਾ ਅੰਮ੍ਰਿਤ, ਉਹਨੂੰ ਹੱਥ ਕੜੀ ਲਾ ਕੇ ਆਪਾਂ ਫਿਲਮਾਂ 'ਚ ਤਾਂ ਵੇਖਦੇ ਆ, ਇਹ ਦੋਨਾਂ ਗੁੱਟਾਂ ਨੂੰ ਹੱਥ ਕੜੀ ਲੱਗੀ ਸੀ। ਜਦੋਂ ਉਹਨੇ ਘੜਾ ਭੰਨਿਆ ਹੱਥ ਕੜੀ ਲੱਗੀ ਸੀ। ਹਿਸਾਬ ਲਾ ਲਓ, ਮਾਂ ਘੁੱਟ ਕੇ ਕਲੇਜੇ ਲਾਉਣ ਨੂੰ ਫਿਰਦੀ ਸੀ ਪਰ ਉਹ ਬਾਹਾਂ ਨਹੀਂ ਸੀ ਖਿਲਾ ਸਕਦਾ, ਕਿਉਂ? ਗੁੱਟਾਂ ਨੂੰ ਹੱਥ ਕੜੀ ਲੱਗੀ ਸੀ। ਵਿਚਾਲੇ ਭਰਾ ਦੀ ਲਾਸ਼ ਪਈ, ਮਾਂ ਦੂਜੇ ਪਾਸੇ ਹੋਵੇ ਤੇ ਪੁੱਤ ਉਹਨੂੰ ਕਲਾਵੇ ਦੇ ਵਿੱਚ ਵੀ ਨਾ ਲੈ ਸਕੇ, ਐਦੋਂ ਵੱਡਾ ਕਹਿਰ ਕੀ ਹੋਊ ਇੱਕ ਬੰਦੇ ਦੀ ਜਿਉਂਦੇ ਜਾਗਦੇ? ਮੈਨੂੰ ਦੱਸੋ। ਹਜ਼ਾਰਾਂ ਦੀ ਭੀੜ ਦੇ ਵਿੱਚ ਇੱਕ ਇਨਸਾਨ ਖੁੱਲ ਕੇ ਆਪਦੇ ਭਰਾ ਦਾ ਸੰਸਕਾਰ ਹੀ ਨਾ ਕਰ ਸਕੇ। ਇੱਕ ਲਾਚਾਰ ਪਿਓ ਬੈਠਾ ਹੋਵੇ ਜਿਹੜਾ ਚੱਜ ਨਾਲ ਆਪਦੇ ਮੁੰਡੇ ਨੂੰ ਗਲ ਵੀ ਨਹੀਂ ਲਾ ਸਕਦਾ। ਸੋ ਕਹਿਣ ਦਾ ਭਾਵ ਇਹ ਆ ਕਿ ਦੇਖਣਾ ਚਾਹੀਦਾ, ਸੋਚਣਾ ਚਾਹੀਦਾ ਇੱਕ ਬਿਰਧ। ਔਰ ਜਿਸ ਬੰਦੇ ਨੂੰ ਥਾਣੇ 'ਚ ਸਲੂਟ ਵੱਜਦੇ ਸੀ, ਜਿਸ ਬੰਦੇ ਨੂੰ ਦਫ਼ਤਰਾਂ 'ਚ ਸਲੂਟ ਵੱਜਦੇ ਸੀ, ਅੱਜ ਕਿਵੇਂ ਲਾਚਾਰ ਹੋ ਗਿਆ, ਕਿਵੇਂ ਵਕਤ ਨੇ ਤੋੜ ਦਿੱਤਾ ਉਹਨੂੰ। ਉਹਦੇ ਘਰ ਦਾ ਹਾਲ ਦੇਖੋ, ਉਹ ਚੀਖ ਚੀਖ ਕੇ ਕਹਿ ਰਿਹਾ, ਉਹ ਜਿਵੇਂ ਕਿਸੇ ਨੇ ਕਹਿਣਾ ਆਈਏ ਤਮਾਸ਼ਾ ਦੇਖने वालों, बर्बाद हालात हमारा ही नाम है। सो ये चीज जिहड़ी आ देखनी चाहिए आ, सोचनी चाहिए, खास तौर पर नौजवानी नूं कि ठीक है 4 दिन की चढ़त हुंदी आ भाई, बाई जी खबरां लगदियां, तुहानूं बहुत ज्यादा कवरेज मिलती है, गैंगस्टर फलाना गैंगस्टर। पर जदों समा आउंदा है ना, फिर ऐसा समा आउंदा है कि तुहाडा माँ बाप ना तुहानूं छड्ड सकदा ते ना तुहानूं अपना सकदा, ते शायद चज नाल तुर भी नहीं सकदा, ते चज नाल ओह जहानों तुर भी नहीं सकदा। ਉਹਨੂੰ ਮਲਾਲ ਰਹਿੰਦਾ ਕਿ ਮੇਰੇ ਪਾਲਣ ਪੋਸ਼ਣ 'ਚ ਹੀ ਯਾਰ ਕੋਈ ਕਮੀ ਰਹਿ ਗਈ ਸੀ, ਮੈਨੂੰ ਕੋਈ ਸਰਾਪ ਲੱਗ ਗਿਆ। ਸੋ ਮੈਂ ਨਹੀਂ ਕਹਿੰਦਾ ਕਿ ਜੈਪਾਲ ਨੂੰ ਪੂਜਣ ਲੱਗ ਜਾਓ, ਜੈਪਾਲ ਇੱਕ ਗੁਨਹਗਾਰ ਸੀ, ਜਿਹੜੇ ਉਹਨੇ ਮਾਰੇ ਬੰਦੇ ਉਹ ਵੀ ਮਾੜਾ ਕੰਮ ਕੀਤਾ, परंतु इस मौत तो सबक लेना चाहिए। मौत के कारण हो चाहे जिमें मर्जी आ, मैं जिमें तुहानूं कहा कि इदों वध हुण कुछ नहीं होना, भाना मनना ही पैना है उस पिता नूं, क्योंकि संस्कार हो गया, दोबारा पोस्टमार्टम हो गया। परंतु इस तो सबक उन्हां नूं लेना चाहिए जिहड़े पा के डब्बां दे विच पिस्तौल ते बनदे आ ना कि असीं हुण दुनिया ही चीर के रख देंगे, असीं हुण इस जहान नूं ही जित लवांगे। सो ये सबक लेना चाहिए कि घर दियां बर्बादियां हो जांदियां इस रस्ते ते, भावें मजबूरन तुरीए भावें शौकिया तुरीए, है तबाही होना। जी बिल्कुल बिल्कुल। अगली गल करिए, आम आदमी पार्टी ने कैप्टन नूं कीता अनोखा चैलेंज, कहंदे करो पूरा ते धन्नवादी पोस्टर लावांगे। हाँ जी, इन्हां ने ना एक RTI पाई सी, मैं संखेप दे विच गल हुण रखूंगा कि टाइम तुहाडा कीमती आ। अच्छा, इन्हां ने आख्या वा कि जिहड़ा तुसीं दावा करदे हो कि असीं 16 लाख नौकरी दित्ती आ, कि असीं ते RTI पा के पुछिआ, ਉਹ ਤੇ ਡਾਟਾ ਦੇ ਰਿਹਾ, मतलब कि जिन्हां नूं तुसीं लोन भी दिता आ ਉਹ भी तुसीं इस खाते 'ਚ पा दिता। ते कमाल दी गल ਇਹ आ कि लोन तुसां ने ਜਿਹੜੀਆਂ ਕੇਂਦਰੀ मतलब कि योजनावां ਹੁੰਦੀਆਂ ਨੇ, सरकार ਦੀਆਂ ਜਿਹੜੀਆਂ ਸਕੀਮਾਂ ਹੁੰਦੀਆਂ ਸੈਂਟਰ ਵਾਲੀਆਂ, ਜਿਵੇਂ ਆ ਪਿੱਛੇ ਜੇ ਇੱਕ ਪ੍ਰਧਾਨ ਮੰਤਰੀ ਨੇ ਚਲਾਈ ਸੀ ਮੁਦਰਾ ਯੋਜਨਾ, ਤੁਹਾਨੂੰ ਯਾਦ ਹੋਣਾ RBI ਤੋਂ ਉਦੋਂ ਵੀ ਇਹਨਾਂ ਨੇ ਖਾਸਾ ਮੋਟਾ ਸਰਮਾਇਆ ਲਿਆ ਸੀਗਾ। ਤੇ ਇਲੈਕਸ਼ਨ ਤੋਂ ਪਹਿਲਾਂ 2019 ਦੇ ਇਲੈਕਸ਼ਨ ਵਾਲੀ ਗੱਲ ਕਰ ਰਿਹਾ, ਉਸ ਤੋਂ ਪਹਿਲਾਂ ਇਹਨਾਂ ਨੇ ਦੱਬ ਕੇ ਪੈਸਾ ਵੰਡਿਆ ਸੀਗਾ ਕਿ ਨੌਜਵਾਨਾਂ ਨੂੰ, ਬੇਰੁਜ਼ਗਾਰਾਂ ਨੂੰ ਅਸੀਂ ਕੰਮ ਦੇਵਾਂਗੇ। ਤਾਂ ਇਹੋ ਜਿਹੀਆਂ ਜਿਹੜੀਆਂ ਸਕੀਮਾਂ ਸੀ ਉਹਨਾਂ ਨੂੰ ਸਕੀਮ ਲਾ ਕੇ ਉਹ ਕਹਿੰਦੇ ਕਿ ਤੁਸੀਂ ਡਾਟਾ ਬਣਾਇਆ ਹੋਇਆ। ਤੇ ਇਹਨਾਂ ਨੇ ਚੈਲੰਜ ਜਿਹੜਾ ਕੀਤਾ ਵਾ, ਇਹਨਾਂ ਨੇ ਇਹ ਕੀਤਾ ਕਿ ਤੁਸੀਂ ਇਸ ਤਰ੍ਹਾਂ ਕਰੋ कि बाई नेम सानू डाटा दे दो, क्योंकि असीं बाई नेम मंगिया सी, तुहाडा डिपार्टमेंट कहंदा वा
ਕਿ ਅਸੀਂ ਬਾਈ ਨੇਮ ਡਾਟਾ ਜਾਰੀ ਨਹੀਂ ਕਰ ਸਕਦੇ। ਉਹ ਕਹਿੰਦੇ ਕਿ ਜਦੋਂ ਤੁਸੀਂ ਰੁਜ਼ਗਾਰ ਕਾਰਡ ਲੋਕਾਂ ਦੇ ਜਨਤਕ ਕਰਦੇ ਸੀ ਕਿ ਆ ਫਲਾਣਾ ਸਿੰਘ ਦਾ ਕਾਰਡ ਆ ਜੀ, ਇਹਨੂੰ ਆਪਾਂ ਨੌਕਰੀ ਦੇਣੀ ਆ, ਕਿ ਉਦੋਂ ਉਹਦੀ ਸ਼ਾਨ ਬਣਦੀ ਸੀ। ਹੁਣ ਤਾਂ ਸ਼ਾਨ ਹੀ ਬਣੂਗੀ ਨਾ, ਹੁਣ ਤੇ ਉਹਦੀ ਇੱਜ਼ਤ ਹੀ ਬਣੂਗੀ ਕਿ ਵਾਕਿਆ ਕੈਪਟਨ ਨੇ ਰੁਜ਼ਗਾਰ ਦਿੱਤਾ ਹੈ। ਮੁੰਡਾ ਕਮਾਈ ਤੇ ਹੋ ਗਿਆ, ਮੁੰਡਾ ਪੈਰਾਂ ਤੇ ਖਲੋ ਗਿਆ ਜੀ, ਦੇਖੇ ਨਹੀਂ ਦਿੰਦੇ। ਬਿਲਕੁਲ ਗੱਲ ਇਹਨਾਂ ਦੀ ਸਹੀ ਹੈ, ਬਿਲਕੁਲ ਸਹੀ ਹੈ। ਮੈਂ ਵੀ ਲੱਭੂਗਾ RTI, ਆਪਾਂ ਸ਼ੁਕਰ ਜਾਂ ਸ਼ਨੀਵਾਰ ਵਾਲੇ ਪ੍ਰੋਗਰਾਮ 'ਚ ਦੇਖਾਂਗੇ। ਮੇਰੇ ਕੋਲ ਵੀ ਇੱਕ RTI ਦਾ ਜਵਾਬ ਪਿਆ ਸੀਗਾ ਜਿਹਦੇ 'ਚ ਵਾਕਿਆ ਇਹ ਗੱਲ ਸਹੀ ਆਮ ਆਦਮੀ ਪਾਰਟੀ ਵਾਲਿਆਂ ਦੀ ਕਿ ਉਹ 16 ਲੱਖ ਵਾਲਾ ਜਿਹੜਾ ਦਾਅਵਾ ਇਹਨਾਂ ਦਾ ਉਹ ਪੂਰਾ ਨਹੀਂ ਹੁੰਦਾ, RTI ਦੇ ਮੁਤਾਬਕ ਵੀ ਨਹੀਂ ਹੁੰਦਾ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕਬੂਲ ਕਰਨਾ ਚਾਹੀਦਾ ਗਿਆ ਕਿ ਪਰ ਉਹਨੇ ਚੈਲੰਜ ਹੁਣ ਕੀ ਕਬੂਲ ਕਰਨਾ। ਹੁਣ ਤੇ ਕਹਿ ਲਓ ਕਿ ਆਪਦੇ ਜਿਹੜੇ ਚੈਲੰਜ ਨੇ ਅੰਦਰੂਨੀ ਚੈਲੰਜ ਪਹਿਲਾਂ ਉਹਨਾਂ ਨਾਲ ਨਜਿੱਠਣ ਤੇ ਫੇਰ ਹੀ ਕੋਈ ਚੈਲੰਜ ਕਬੂਲ ਕਰਨਗੇ। ਪਰ ਆਮ ਆਦਮੀ ਪਾਰਟੀ ਨੇ ਰੁਜ਼ਗਾਰ ਦੇ ਮੁੱਦੇ ਤੇ, ਬੇਰੁਜ਼ਗਾਰੀ ਦੇ ਮੁੱਦੇ ਤੇ ਅੱਛਾ ਮੂਵ ਖੇਡਿਆ ਹੈ। ਤੇ ਚਲੋ ਰਾਜਨੀਤਿਕ ਗੱਲ ਆ, ਇਸ ਤਰ੍ਹਾਂ ਦੇ ਤਥਾਤਮਕ ਮੁੱਦੇ ਜਿਹੜੇ ਆ ਲਿਆਉਣੇ ਚਾਹੀਦੇ। ਹੁਣ ਮੌਕਾ ਅਕਾਲੀ ਵੀ ਜਿਹੜੇ ਆ ਲੱਗਣ ਜ਼ੋਰ ਸ਼ੋਰ ਦੇ ਨਾਲ ਇਹੋ ਜਿਹੇ ਮੁੱਦੇ ਪੁੱਟਣੇ ਚਾਹੀਦੇ ਆ ਕਿ ਜਿਹੜੇ ਦਾਅਵੇ ਕਰ ਰਹੇ ਆ ਉਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ। ਤਾਂ ਇਹ ਬਿਲਕੁਲ ਸਹੀ ਹੈ ਕਿ ਜਿੰਨਾ ਰੁਜ਼ਗਾਰ ਦਾ ਦਾਅਵਾ ਕੀਤਾ ਜਾ ਰਿਹਾ ਉਹਦੇ ਮੁਤਾਬਕ ਤੁਸੀਂ ਲਾ ਲਓ ਕਿ 13,000 ਮੇਰੇ ਖਿਆਲ ਦੇ ਨਾਲ 100 ਪਿੰਡ ਹੈ ਆਪਣਾ, 13,000 ਐਵਰੇਜ ਲਾ ਲਓ ਕਿ ਜੇ ਤੁਸੀਂ 16 ਲੱਖ ਦੇ ਹਿਸਾਬ ਨਾਲ ਲਾਓਗੇ ਤਾਂ ਕਿੰਨੇ ਆ ਜਾਣਗੇ ਇੱਕ ਪਿੰਡ ਦੇ ਵਿੱਚ। ਤੇ ਤੁਸੀਂ ਆਪ ਹੀ ਡਾਟਾ ਕਲੈਕਟ ਕਰ ਲਓ ਆਪਦੇ ਆਲੇ ਦੁਆਲੇ ਪਿੰਡਾਂ 'ਚੋਂ, ਰਿਸ਼ਤੇਦਾਰਾਂ ਦੇ ਪਿੰਡਾਂ 'ਚੋਂ ਕਿ ਕਿੰਨੇ ਕੁ ਮੁੰਡੇ ਲਾਤੇ ਆ, ਕਿੰਨੇ ਕੁ ਮੁੰਡੇ ਲਾਤੇ। 16 ਲੱਖ ਨੌਕਰੀ ਦਿੱਤੀ ਹੋਵੇ ਨਾ ਰਾਜਕਰਨਵੀਰ ਸਿੰਘ ਜੀ, ਨੌਕਰੀ ਬੋਲਦੀ ਹੈ ਕਿ ਪੈਸਾ ਬੋਲਦਾ ਹੈ, ਨੌਕਰੀ ਬੋਲਦੀ ਹੈ। ਸੋ 16 ਲੱਖ ਵਾਲਾ ਬਿਲਕੁਲ ਇਹਨਾਂ ਨੇ ਕੂੜ ਪਸਾਰ ਕੀਤਾ ਵਾ, ਝੂਠਾ ਦਾਵਾ ਕੀਤਾ। ਹਾਂ, ਆਮ ਆਦਮੀ ਪਾਰਟੀ ਨੂੰ ਹੋਰ ਵੀ ਮੁੱਦੇ ਚੁੱਕਣੇ ਚਾਹੀਦੇ, ਅਕਾਲੀਆਂ ਨੂੰ ਵੀ ਮੈਦਾਨ 'ਚ ਆਉਣਾ ਚਾਹੀਦਾ, ਕਾਮਰੇਡਾਂ ਨੂੰ ਵੀ ਆਉਣਾ ਚਾਹੀਦਾ। ਇਹ ਮੌਕਾ ਹੈ ਕਿ ਜਿੰਨਾ ਵੀ ਪ੍ਰੈਸ਼ਰ ਤੁਸੀਂ ਹੁਣ ਕਰੋਗੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਉਨਾ ਹੀ ਇਹ ਪ੍ਰੈਸ਼ਰਾਈਜ਼ ਹੋ ਕੇ ਨੌਕਰੀਆਂ ਵਗੈਰਾ ਜਿਹੜੀਆਂ ਵੱਧ ਤੋਂ ਵੱਧ ਜਾਂਦੇ ਦੇ ਜਾਣ। ਜੀ ਜੀ, ਮਨੀਸ਼ ਮਲਹੋਤਰਾ ਸਣੇ ਹੁਣ ED ਦੀ ਰਡਾਰ ਤੇ ਨਾਮੀ ਫੈਸ਼ਨ ਡਿਜ਼ਾਈਨਰ ਦਿੱਲੀ ਤੋਂ ਹੋ ਸਕਦੀ ਹੈ ਪੇਸ਼ੀ। ਹਾਂਜੀ, ਅੱਛਾ, ਇਹਦੇ ਵਿੱਚ ਨਾ ਇੱਕ ਹੈਗਾ ਜੇ ਵਿਧਾਇਕ ਦਾ ਕਨੈਕਸ਼ਨ ਆ। ਅੱਛਾ ਜੀ, ਤੁਸੀਂ ਪੁੱਛੋ ਖਾਂ ਤੇ ਕਨੈਕਸ਼ਨ ਕਿਹਦਾ ਹੋ ਸਕਦਾ ਵਿਧਾਇਕ ਦਾ। ਹੁਣੇ ਤੁਸੀਂ ਨਾਲੇ ਕੁਝ ਬੋਲ ਕੇ ਹਟੇ ਹੋ, ਵਿੱਚ ਕਹਿ ਕੇ ਵੀ ਹਟੇ ਕਿ ਸ਼ਬਦ ਇਸਤੇਮਾਲ ਕੀਤਾ ਵਾ ਤੇ ਉਹਨੂੰ ਪਿੱਛੇ ਜੇ ਇਹਦਾ ਇੱਕ ਤਰ੍ਹਾਂ ਨਾਲ ਗੇੜ ਵੀ ਪਿਆ ਸੀਗਾ। ਹੁਣ ਤਾਂ ਸਮਝ ਗਏ ਹੋਵੋਗੇ ਤੁਸੀਂ ਜੀ। ਦਰਅਸਲ ਉਹ ਵਿਧਾਇਕ ਜਿਹੜਾ ਹੁਣੇ ਨਵੇਂ ਹੈਲੀਪੈਡ ਤੇ ਉੱਥੇ ਖੜਾ ਸੀ ਤੇ ਉਸ ਤੋਂ ਬਾਅਦ ਉਹਨੇ ਫਿਰ ਆਪਣੀ ਜਿਹੜੀ ਫਲਾਈਟ ਹੈ ਬਦਲ ਲਈ। ਹੁਣ ਤੇ ਸਮਝ ਗਏ ਹੋਵੋਗੇ, ਹੁਣ ਤੇ ਬੜਾ ਸੁਖਾਲਾ ਕਰ ਦਿੱਤਾ ਮੈਂ। ਨਹੀਂ ਤੇ ਫਿਰ ਹੱਥ ਜਾ ਉਹਨੇ। ਹਾਂਜੀ ਹਾਂਜੀ, ਨਹੀਂ ਆਪਾਂ ਬਸ ਜਲੰਧਰ ਤੋਂ ਹੀ ਮੁੜਦੇ ਆ, ਤੁਹਾਡੇ ਸ਼ਹਿਰ ਤੇ ਮੁੜਦੇ ਆ, ਮੁਰੇ ਨਹੀਂ ਜਾਂਦੇ। ਕਿਉਂਕਿ ਦੇਖੋ ਜਿਹੜਾ ਸੰਕੇਤ ਮਿਲਿਆ ਸੀ ਨਾ ਉਹ ਇਹ ਮਿਲਿਆ ਸੀ ਵਿਆਹ ਦਾ ਕਿ ਹਾਲੀਆ ਵਿਆਹ ਹੋਏ ਆ ਤੇ 2 ਹੋਏ ਸੀ ਵਿਆਹ ਦੁਆਬੇ ਦੇ ਵਿੱਚ। ਇੱਕ ਤੇ ਤੁਹਾਡੇ ਮੇਰੇ ਖਿਆਲ ਦੇ ਨਾਲ ਨਵਾਂ ਸ਼ਹਿਰ ਵਾਲੇ ਸੀ MLA ਸ਼ਾਇਦ, ਤੇ ਇੱਕ ਇੱਧਰ ਗੁੜੀਆ ਦਾ ਵਿਆਹ ਹੋਇਆ ਸੀਗਾ ਖਹਿਰਾ ਸਾਹਿਬ ਦੇ ਜੀ। ਤਾਂ ਇਹ ਹੁਣ ED ਵਾਲਾ ਇਹ 3 ਜਿਹੜੇ ਫੈਸ਼ਨ ਡਿਜ਼ਾਈਨਰ ਨੇ ਨਾ ਉਹ ਪੂਰੇ ਜਿੱਦਾਂ ਕਹਿ ਲਓ ਕਿ ਇਸ ਦੇਸ਼ ਦੇ ਫੇਮਸ ਫੈਸ਼ਨ ਡਿਜ਼ਾਈਨਰ ਨੇ, ਵੱਡੀਆਂ ਫਿਲਮੀ ਹਸਤੀਆਂ ਨੂੰ ਲੀੜੇ ਸਿਉਂ ਕੇ ਦਿੰਦੇ ਨੇ। ਤਾਂ ਇਹਨਾਂ ਨੂੰ ED ਨੇ ਘੇਰਿਆ। ਉਹਦਾ ਕਾਰਨ ਇਹ ਆ ਜੋ ਦੱਸਿਆ ਜਾ ਰਿਹਾ, ਬੜੀ ਸੰਖੇਪ ਮੁਖਤਸਰ ਮੈਂ ਗੱਲ ਕਰ ਦਿੰਦਾ। ਇਹ ਸਮਝਿਆ ਜਾ ਰਿਹਾ ਕਿ ਉਸ ਵਿਧਾਇਕ ਨੇ ਨਾ ਤੋਂ ਪੁਸ਼ਾਕਾਂ ਸਵਾਈਆਂ, ਪੈਸਾ ਨਗਦੀ 'ਚ ਗਿਆ, ਪਰ ਇਨਕਮ ਟੈਕਸ ਦੀ ਜਿਹੜੀ ਰਿਟਰਨ ਹੈ ਉਹਦੇ ਵਿੱਚ ਕੋਈ ਜ਼ਿਕਰ ਨਹੀਂ ਹੈ। ਹੁਣ ਉਹਦਾ ਜ਼ਿਕਰ ਨਹੀਂ ਹੈ, ਪਰ ਇਹ ਥੋੜੀ ਆ ਕਿ ED ਨੂੰ ਕੋਈ ਫਿਕਰ ਨਹੀਂ ਹੈ। ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ, ਕੱਲੇ ਬੰਦੇ ਦਾ ਫਿਕਰ ਕਰਦੇ ਆ ਜਿਹੜਾ ਖਾਸ ਤੌਰ ਤੇ ਕੇਂਦਰ ਦੀ ਅੱਖ ਦੇ ਵਿੱਚ ਹੋਵੇ। ਸੋ ਇਸ ਕਰਕੇ ਹੁਣ ਇਹ ਜਿਹੜੀ ਗੁੰਝਲ ਆ ਉਹ ਹੋਰ ਵੀ ਥੋੜੀ ਜਿਹੀ ਹੋ ਸਕਦੀ, ਕਿਉਂਕਿ ਇਹਨਾਂ ਨੇ ਚੈਲੰਜ ਕੀਤਾ ਮੈਨੂੰ ਲੱਗਦਾ ਹਾਈ ਕੋਰਟ ਦੇ ਵਿੱਚ। ਪਰ ਖਬਰਾਂ ਚੱਲ ਰਹੀਆਂ ਨੇ, ਚੈਨਲਾਂ ਤੇ ਡਿਬੇਟ ਚੱਲ ਰਹੇ ਨੇ, ਇਸ ਟਾਈਮ ਪੂਰੇ ਚਰਚੇ ਚੱਲ ਰਹੇ ਨੇ ਕਿ ਅੱਗੇ ਆ ਹੋਏਗਾ। ਪਰ ਚਲੋ ਹਾਲੇ ਕਿਉਂਕਿ ਇਹ ਮਾਮਲਾ ਜਿਹੜਾ ਜੇਰੇ ਸੁਣਵਾਈ ਆ, ED ਨੇ ਇਹਨਾਂ ਦਾ ਨਾਂ ਨਸ਼ਰ ਨਹੀਂ ਕੀਤਾ। ਸੰਕੇਤ ਥੋੜੇ ਜਿਹੇ ਮਤਲਬ ਕਿ ਮਿਲ ਹੀ ਗਏ ਲੋਕਾਂ ਨੂੰ ਕਿ ED ਦਾ ਪੰਗਾ ਕਿੱਥੇ ਚੱਲ ਰਿਹਾ, ਕਿੱਥੇ ਉਹ ਗੱਲਾਂ ਬਾਤਾਂ ਖੰਗਾਲ ਰਹੇ ਨੇ। ਸੋ ਹੁਣ ਇਹ ਦੇਖਣਾ ਹੋਏਗਾ ਕਿ ਇਹ ਮਾਮਲਾ ਅੱਗੇ ਕਿਵੇਂ ਵੱਧਦਾ, ਕਿਉਂਕਿ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਆ। ਹਾਈ ਕੋਰਟ ਕੀ ਨਿਰਣਾ ਕਰਦਾ ਉਹ ਵੀ ਦੇਖਣਾ ਹੋਏਗਾ।
ਜੀ ਜੀ। ਮੱਕੀ ਵਿੱਚ ਇਸ ਸਾਲ ਵੀ ਕਿਸਾਨਾਂ ਦੀ ਲੁੱਟ। ਹਾਂਜੀ ਦੇਖੋ, ਇਹ ਤਾਂ ਲੁੱਟ ਤੁਹਾਨੂੰ ਪਤਾ ਹੀ ਆ। ਮੱਕੀ ਦਾ ਵੀ MSP ਮਿਲਦਾ ਹੈ ਨਾ, ਜਿਸ ਤਰ੍ਹਾਂ ਜੀ ਕਣਕ ਦਾ ਜਾਂ ਝੋਨੇ ਦਾ ਮਿਲਦਾ ਵਾ, ਤੇ MSP ਤੋਂ ਬਹੁਤ ਹੇਠਾਂ ਵਿਕ ਰਹੀ ਹੈ ਐਤਕੀ ਵੀ ਮੱਕੀ। 1850 ਮੱਕੀ ਦਾ MSP ਆ। ਤੇ ਹਿਸਾਬ ਲਾ ਲਓ ਇੱਧਰ ਬੰਗਾ ਸਾਈਡ ਕਾਫੀ ਮੱਕੀ ਹੁੰਦੀ ਹੈ ਨਾ, ਜਾਂ ਹੁਸ਼ਿਆਰਪੁਰ ਸਾਈਡ, ਤਾਂ ਇੱਧਰ ਮੱਕੀ ਜਿਹੜੀ ਇਸ ਵੇਲੇ ਉਹ 600 ਤੋਂ 850 ਰੁਪਏ ਵਿਕ ਰਹੀ ਆ। ਮੰਡੀ ਦੇ ਵਿੱਚ ਆਈ ਪਈ ਆ ਮੱਕੀ, ਤੇ ਦੱਸਦੇ ਆ ਕਿ ਕੋਈ ਖਰੀਦਦਾਰ ਜੇ ਆਉਂਦਾ ਵੀ ਆ ਤੇ ਬੋਲੀ ਬੜੀ ਘੱਟ ਲੱਗਦੀ ਆ ਤੇ ਬੜੀ ਥੋੜੀ ਲੱਗਦੀ ਆ। ਇਹ ਜਿਹੜੇ ਲੋਕ ਕਹਿੰਦੇ ਸੀ ਹੁਣ ਆਪ ਹੀ ਸਮਝ ਲੈਣ। ਦੇਖੋ, ਮੱਕੀ ਤਾਂ ਇੱਕ ਐਸੀ ਚੀਜ਼ ਆ, ਜਿੰਨੀ ਖਪਤ ਹੁੰਦੀ ਆ ਉਨੀ ਹਾਲੇ ਆਪਣੀ ਫਸਲ ਦਾ ਉਤਪਾਦਨ ਵੀ ਨਹੀਂ ਹੁੰਦਾ। ਬਾਵਜੂਦ ਇਸ ਤੇ ਕਿ ਮੱਕੀ ਦੀ ਬਹੁਤ ਜ਼ਰੂਰਤ ਰਹਿੰਦੀ ਆ, ਬੜੀ ਖਪਤ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ। ਕੌਰਨ ਬਣ ਗਿਆ, ਜੀ ਫਲਾਣਾ ਟਮਕਾਣਾ, ਪੀਜ਼ਾ, ਬਹੁਤ ਹੱਦ ਤੱਕ ਕਹਿ ਲਓ ਕਿ ਮੱਕੀ ਦੀ ਜ਼ਰੂਰਤ ਪੈਂਦੀ ਆ ਫੀਡ 'ਚ, ਦਾਣਿਆਂ 'ਚ, ਸਾਰੇ ਇਹ ਜਿਹੜੇ ਹੁੰਦੇ ਆ ਜਿੱਦਾਂ ਪਸ਼ੂਆਂ ਦਾ ਦਾਣਾ ਵਗੈਰਾ, ਉਹਦੇ 'ਚ ਵੀ ਪੈਂਦੀ ਆ। ਤਾਂ ਮੱਕੀ ਮਤਲਬ ਕਿ ਰੁਲ ਰਹੀ ਆ। ਜਿਹੜੇ ਲੋਕ ਦਾਅਵਾ ਕਰਦੇ ਆ ਕਿ ਦੇਖੋ ਜੀ ਸਰਕਾਰ ਤੇ ਯਕੀਨ ਕਰੋ, ਮੋਦੀ ਸਾਹਿਬ ਤੇ ਟਰਸਟ ਕਰੋ, ਉਹਨਾਂ 'ਚ ਫੇਥ ਰੱਖੋ, ਇਹ MSP ਤੋਂ ਘੱਟ 1 ਰੁਪਈਆ ਨਹੀਂ ਦੇਣਗੇ, ਉਹਨਾਂ ਨੂੰ ਚੁੱਪ ਕਰਕੇ ਟਿਕਟ ਕਟਾਉਣੀ ਚਾਹੀਦੀ ਆ ਦੁਆਬੇ ਦੀ। ਨਾਲੇ ਅੰਬ ਖਾ ਆਉਣਗੇ, ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ ਦੁਆਬਾ, ਤੇ ਨਾਲੇ ਵੇਖ ਆਉਣ ਕਿ ਕਿਵੇਂ ਕਿਸਾਨ ਲੁੱਟੀਦਾ ਹੈ। ਜੀ ਬਿਲਕੁਲ। ਤੇ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰ ਲਈਏ ਗੋਲਡਨ ਹੱਟ ਢਾਬੇ ਵਾਲੇ ਰਾਣੇ ਦੇ ਹੱਕ ਦੇ ਵਿੱਚ ਹੁਣ ਕਿਸਾਨ ਆਗੂ ਆਏ ਨੇ। ਹਾਂਜੀ ਵੇਖੋ, ਗੱਲ ਇਹ ਆ ਕਿ ਕਿਸਾਨ ਅੱਜ ਸਾਰਾ ਦਿਨ ਹੀ ਹੁਮ ਹੁਮਾ ਕੇ ਰਾਣੇ ਦੀ ਹੱਟੀ ਤੇ ਪਹੁੰਚੇ ਆ। ਰਾਣੇ ਦੀ ਹੱਟੀ ਕਹਿ ਲਓ, ਗੋਲਡਨ ਜੀ ਹੱਟੀ, ਗੋਲਡਨ ਹੱਟ ਵੈਸੇ ਉਹ ਢਾਬੇ ਦਾ ਨਾਮ ਹੈ। ਬੜਾ ਖੂਬਸੂਰਤ ਢਾਬਾ ਬਣਾਇਆ, ਤੇ ਬੰਦੇ ਦਾ ਦਿਲ ਵੀ ਬੜਾ ਖੂਬਸੂਰਤ ਆ। ਉੱਥੇ ਸਿੰਘੂ ਨੇ ਆਪਦਾ ਜਿਹੜਾ ਉੱਥੇ ਢਾਬਾ ਸੀ ਉਹ ਬੰਦ ਕਰਕੇ ਕਿਸਾਨਾਂ ਲਈ ਉੱਥੇ ਚੱਕੀਆਂ ਲਾ ਦਿੱਤੀਆਂ, ਦੁੱਧ ਦੀ ਸੇਵਾ, ਮਾਰ ਪਾਣੀ ਦੀ ਸੇਵਾ। ਤੇ ਇਹਨਾਂ ਨੇ ਕੀ ਕੀਤਾ, ਕੰਬਖਤਾਂ ਨੇ, ਹਾਕਮਾਂ ਨੇ ਉਹਦੇ ਵਿਚਾਰੇ ਦੇ ਕੰਮ ਕਰਤੇ, ਉਹਦੇ ਢਿੱਡ ਦੀ ਲੱਤ ਮਾਰੀ ਆ। ਤੇ ਇਹਨਾਂ ਨੇ ਜਿਹੜੀ ਉਹ ਸਲਿੱਪ ਰੋਡ ਸੀ ਉਹ ਸਾਰੀ ਬਲੌਕ ਕਰ ਦਿੱਤੀ ਪੱਥਰ ਲਾ ਕੇ। ਇਹ ਸੁਣ ਕੇ ਕਿਉਂਕਿ ਰੋ ਰਿਹਾ ਸੀ ਵਿਚਾਰਾ ਸੋਸ਼ਲ ਮੀਡੀਆ ਤੇ ਕਿ ਬਹੁਤ ਜ਼ਿਆਦਾ ਗਲਤ ਕੀਤਾ ਮੇਰੇ ਨਾਲ ਸਰਕਾਰ ਨੇ। ਉਹ ਅੱਜ ਫਿਰ ਪੰਜਾਬੀਆਂ ਦੀ ਫਿਰ ਹਮਦਰਦੀ, ਹਰਿਆਣਵੀ ਲੋਕਾਂ ਦੀ ਹਮਦਰਦੀ, ਕਿਸਾਨਾਂ ਦੀ ਹਮਦਰਦੀ ਬਹੁਤ ਜ਼ਿਆਦਾ ਸੀ। ਤੇ ਅੱਜ ਉੱਥੇ ਇਕੱਠ ਰਿਹਾ, ਤੇ ਗਏ ਸੀ ਮਨਜੀਤ ਰਾਏ ਹੋਰੀ, ਪ੍ਰੇਮ ਸਿੰਘ ਭੰਗੂ ਹੋਰੀ। ਇਹਨਾਂ ਨੇ ਅੱਜ ਮੈਨੂੰ ਲੱਗਦਾ DC ਨੂੰ ਮੰਗ ਪੱਤਰ ਦੇ ਦਿੱਤਾ ਕਿ ਭਾਈ ਤੁਸੀਂ ਗਲਤ ਕੀਤਾ ਤੇ ਇਹ ਮਾਮਲਾ ਜਿਹੜਾ ਨਿਬੇੜ ਦਿਓ। ਵੈਸੇ ਮਨਜੀਤ ਰਾਏ ਨੇ ਕਿਹਾ, ਉਹਨੇ ਕਿਹਾ ਰਾਣਾ ਸਾਹਿਬ ਤੁਸੀਂ ਦੱਸੋ, ਆਪਾਂ ਏਡੇ ਏਡੇ ਪੱਥਰ ਰੇੜ ਦਿੱਤੇ, ਇਹ ਕਿਹੜੀ ਗੱਲ ਆ? ਪਰ ਉਹ ਕਹਿੰਦੇ ਆ ਕਿ ਨਹੀਂ, ਮੈਂ ਕੋਈ ਗਲਤ ਕੰਮ ਨਹੀਂ ਕਰਨਾ, ਬੇਸ਼ੱਕ ਮੇਰਾ ਢਾਬਾ ਵਿਕ ਵੀ ਜਾਵੇ, ਬੇਸ਼ੱਕ ਮੈਨੂੰ ਗੋਲੀ ਮਾਰ ਦਿਓ, ਪਰ ਮੈਂ ਕਿਸਾਨ ਸੰਘਰਸ਼ ਤੋਂ ਪੈਰ ਮੂਲ ਪਿੱਛੇ ਨਹੀਂ ਜੇ ਪਟਣਾ। ਮੈਂ ਨਾਲ ਆ ਤੇ ਨਾਲ ਹੀ ਰਹੂੰਗਾ। ਵੇਖੋ ਕਿੱਡਾ ਵੱਡਾ ਜਿਗਰਾ ਹੈ। ਆਪਣੇ ਘਰ ਤੇ ਆਪਣੇ ਪਰਿਵਾਰ ਤੇ ਮਾੜੀ ਜੀ ਬਣ ਆਵੇ ਨਾ, ਆਪਾਂ ਕਹਾਂਗੇ ਕਿ ਦਫਾ ਕਰੋ ਯਾਰ, ਸਾਂਝੇ ਕੰਮ ਤੋਂ ਕੀ ਲੈਣਾ ਆ। ਆਹੀ ਡਰ ਹੁੰਦਾ ਹੈ ਨਾ। ਤੂੰ ਅੜਿਆ ਬੈਠਾ ਜੇ, ਅੜਿਆ ਬੈਠਾ। ਸਾਡੇ ਪੰਜਾਬੀਆਂ ਨੂੰ ਵੀ ਸਿੱਖਣਾ ਚਾਹੀਦਾ ਹੈ। ਵੇਖ ਲਓ ਕਿ ਉਹਨਾਂ ਦਾ ਕਿੰਨਾ ਏਕਾ ਹੈ, ਕਿੰਨਾ ਕਹਿ ਲਓ ਕਿ ਡੈਡੀਕੇਸ਼ਨ ਹੈ ਕਿਸਾਨ ਸੰਘਰਸ਼ ਨੂੰ। ਆਪਾਂ ਨੂੰ ਥੋੜ੍ਹਾ ਜਿਹਾ ਦੇਖਣਾ ਹੀ ਨਹੀਂ ਚਾਹੀਦਾ। ਮੈਂ ਕਹਿੰਦਾ ਕਿ ਤੁਸੀਂ NRI ਹੋ, ਆਉਣਾ ਮਤਲਬ ਕਿ ਪੂਰਾ ਜਿਵੇਂ ਲੋਕੇਸ਼ਨ ਹੀ ਲਾ ਲਓ, ਅੱਜ ਤੋਂ ਜਿਹਨੇ ਵੀ ਆਉਣਾ ਕਿ ਰਾਣੇ ਦੇ ਦੁਕਾਨ ਤੇ ਭਾਵੇਂ ਪਕੌੜੇ ਹੀ ਛਕਣੇ, ਖੜੋ ਜ਼ਰੂਰ। ਇਹ ਹੁਣ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਿਹੜਾ ਬੰਦਾ ਕਿਸਾਨਾਂ ਵਾਸਤੇ ਗੋਲੀ ਖਾਣ ਨੂੰ ਤਿਆਰ ਆ, ਕਹਿੰਦਾ 8-10 ਕਰੋੜ ਦਾ ਮੇਰਾ ਪ੍ਰਾਪਰਟੀ ਦਾ ਹੈ ਕੁੱਲ ਜਿਹੜਾ ਜਮ੍ਹਾਂ ਪੂੰਜੀ ਵਾਲਾ ਜੁਗਾੜ, ਉਹ ਵੀ ਭਾਵੇਂ ਬੰਦ ਹੋ ਜਾਊ, ਕੋਈ ਗੱਲ ਨਹੀਂ, ਲਾ ਦੂੰਗਾ। ਤਾਂ ਉਸ ਬੰਦੇ ਨੂੰ ਨਹੀਂ ਛੱਡਣਾ ਚਾਹੀਦਾ। ਪਰ ਹੁਣੇ ਲੇਟੈਸਟ ਨਿਊਜ਼ ਆ ਰਹੀ ਸੀਗੀ ਕਿ ਜਿਵੇਂ ਹੀ ਕਿਸਾਨਾਂ ਦਾ ਜਮਾਵੜਾ ਹੋਇਆ ਉੱਥੇ ਅੱਜ, ਤੇ ਤਿਵੇਂ ਪੁਲਿਸ ਵੀ ਕਾਫੀ ਨਫਰੀ ਦੀ ਪੁਲਿਸ ਦੀ ਲਾ ਦਿੱਤੀ ਗਈ ਹੈ। ਬਾਕੀ ਵੇਖੋ, ਪਰ ਮੇਰੇ ਖਿਆਲ ਦੇ ਨਾਲ ਇਹ ਫੈਸਲਾ ਵੀ ਬਦਲਣਾ ਪਊਗਾ ਜਦੋਂ ਚੜੂਨੀ ਹੋਰੀ, ਉਹ ਨਵਦੀਪ ਹੋਰੀ ਆ ਗਏ। ਪੱਥਰ ਪੁੱਤਰ ਨਹੀਂ ਲੱਭਣੇ। ਪਰ ਰਾਣਾ ਸਾਹਿਬ ਜਿਹੜੇ ਆ ਉਹ ਕਹਿੰਦੇ ਕੋਈ ਗੱਲ ਨਹੀਂ, ਸ਼ਾਂਤੀ ਨਾਲ ਹੀ ਆਪਾਂ ਤੁਰਨਾ ਅੱਗੇ। ਜੀ ਜੀ ਜੀ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।